ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਅੱਜ ਅਸੀਂ ਸਪੋਕਸਪਰਸਨ ਪੰਜਾਬ ਕਾਂਗਰਸ ਅਤੇ ਐਕਸ MLA ਭੁੱਲਰ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਸਮੇਂ-ਸਮੇਂ ਸਿੱਖ ਮੁੱਦਿਆਂ ਤੇ ਬੜੀ ਮਜ਼ਬੂਤੀ ਦੇ ਨਾਲ ਗੱਲ ਕਰਦੇ ਨੇ। ਸਰਦਾਰ ਖਹਿਰਾ ਜੀ ਦੀ ਇਮੇਜ ਇੱਕ ਵੋਕਲ ਪੋਲੀਟੀਸ਼ੀਅਨਸ ਵਾਲੀ ਹੈ, ਜਿਹੜੇ ਕਿ ਅੱਡ-ਅੱਡ ਮੁੱਦਿਆਂ ਤੇ ਆਪਣੇ ਵਿਚਾਰ ਦੇਣ ਤੋਂ ਹਿਚਕਿਚਾਉਂਦੇ ਨਹੀਂ। ਪਿਛਲੇ ਸਮੇਂ ਦੌਰਾਨ ਸਰਦਾਰ ਖਹਿਰਾ ਜੀ ਨੇ ਸਰਬੱਤ ਖਾਲਸਾ, ਬਾਦਲ ਪਿਓ ਪੁੱਤਰ ਦੀ ਧੱਕਾਸ਼ਾਹੀ ਤੇ ਕਰਪਸ਼ਨ, ਨਵੰਬਰ 84 ਦੀ ਸਿੱਖ ਨਸਲਕੁਸ਼ੀ, ਅਧਿਆਤਮਿਕ ਮੁੱਦਿਆਂ ਦੇ ਬਾਰੇ ਬੜੀ ਮਜ਼ਬੂਤੀ ਦੇ ਨਾਲ ਸਟੈਂਡ ਲਿਆ ਹੈ। ਸੋ ਵੀਅਰਸ, ਅੱਜ ਅਸੀਂ ਇਹਨਾਂ ਮੁੱਦਿਆਂ ਬਾਰੇ ਅਤੇ ਜਿਹੜਾ ਗੁਰਮੀਤ ਪਿੰਕੀ ਨੇ ਪਿਛਲੇ ਦਿਨੀ ਇਨਕਸ਼ਾਫ ਕੀਤਾ ਹੈ ਕਿ ਕਿਵੇਂ ਪੰਜਾਬ ਪੁਲਿਸ ਨੇ ਸਿੱਖਾਂ ਦੇ ਬੱਚਿਆਂ ਦੀ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ, ਇਸ ਵਿਸ਼ੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਤਾਂ ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਸੁਖਪਾਲ ਸਿੰਘ ਖਹਿਰਾ। ਆਓ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਜੀ ਸੁਖਪਾਲ ਵੀਰ ਜੀ, ਸਭ ਤੋਂ ਪਹਿਲਾਂ ਤਾਂ TV 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਤੁਹਾਡਾ ਬਹੁਤ ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ, ਕਿਉਂਕਿ ਤੁਸੀਂ ਪਹਿਲੀ ਵਾਰ TV 84 ਦਰਸ਼ਕਾਂ ਦੇ ਰੂਬਰੂ ਹੋ ਰਹੇ ਆ। ਤਾਂ ਅਸੀਂ ਸਭ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਸਾਡੇ TV 84 ਦੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਸਭ ਨੂੰ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਸਾਰਿਆਂ ਨੂੰ, ਤੁਸੀਂ ਮੇਰਾ TV ਸ਼ੋਅ ਅਰੇਂਜ ਕੀਤਾ। ਆਮ ਵੈਰੀ ਗ੍ਰੇਟਫੁਲ ਜੀ। ਤੇ ਬਾਕੀ ਆਪਾਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰ ਸਕਦੇ ਜੀ। ਬਿਲਕੁਲ ਵੀਰ ਜੀ। ਤੇ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਗੁਰਮੀਤ ਪਿੰਕੀ ਤੋਂ ਹੀ ਸ਼ੁਰੂ ਕਰਦੇ ਹਾਂ, ਉਸਦੇ ਕੇਸ ਤੋਂ ਹੀ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜਿਹੜਾ ਪਿੰਕੀ ਕੈਟ ਨੇ ਜਿਹੜਾ ਖੁਲਾਸਾ ਕੀਤਾ ਹੈ ਪਿਛਲੇ ਦਿਨ, ਜਿਸ ਦੇ ਵਿੱਚ ਉਸਨੇ ਆਪਣੇ ਆਫੀਸਰਸ ਦੇ ਨਾਮ ਲਿੱਤੇ ਨੇ, ਹੋਰ ਸਰਕਾਰੀ ਕੈਟਸ ਬਾਰੇ ਜਾਣਕਾਰੀ ਦਿੱਤੀ ਹੈ, ਗੱਲਬਾਤ ਕੀਤੀ ਹੈ ਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਕੀਤੀ ਹੈ, ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਤੁਸੀਂ TV 84 ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਸਮਝਦਾ ਕਿ ਬਹੁਤ ਸੈਂਸੇਸ਼ਨਲ ਡਿਸਕਲੋਜ਼ਰ ਹੈ ਜੀ, ਬਹੁਤ ਸਨਸਨੀਖੇਜ਼ ਖੁਲਾਸੇ ਕੀਤੇ ਆ ਪਿੰਕੀ ਨੇ ਜੀ। ਕਿਉਂਕਿ ਪਿੰਕੀ ਦਾ ਜਿਹੜਾ ਸਾਰਾ ਗੱਠ ਜੋੜਾ ਪੰਜਾਬ ਪੁਲਿਸ ਦੇ ਬਹੁਤ ਸੀਨੀਅਰ ਅਧਿਕਾਰੀਆਂ ਨਾਲ, ਜਿਹੜੇ ਸਾਡੇ DGP ਹੁਣੇ ਸ਼ੰਟ ਆਊਟ ਹੋਏ ਨੇ ਮਿਸਟਰ ਸੁਮੇਧ ਸਿੰਘ ਸੈਣੀ ਤੋਂ ਲੈ ਕੇ ਜੀ, ਔਰ ਬਹੁਤ ਉਹ ਲੋਕ ਜਿਹੜੇ ਜਦੋਂ ਖਾੜਕੂ ਲਹਿਰ ਸੀ ਪੰਜਾਬ ਦੇ ਵਿੱਚ, ਪਹਿਲਾਂ ਆਪ ਉਹਦੇ ਚ ਇਨਵੋਲਵ ਸੀਗਾ, ਫਿਰ ਪੁਲਿਸ ਨੇ ਇਹਨੂੰ ਮੈਨੂਪੂਲੇਟ ਕਰਕੇ ਆਪਣੇ ਜਿਹਨੂੰ ਕੈਟ ਕਹਿ ਦਿੰਦੇ ਨੇ ਉਹ ਬਣਾਇਆ। ਫਿਰ ਉਸ ਤੋਂ ਬਾਅਦ ਇਹਨੂੰ ਇੱਕ ਆਫਿਸਰ ਦਾ ਰੈਂਕ ਦੇ ਕੇ ਆਈ ਥਿੰਕ ਹੀ ਵਾਸ ਅਲਟੀਮੇਟਲੀ ਪ੍ਰਮੋਟਡ ਐਜ਼ ਇੰਸਪੈਕਟਰ ਜੀ। ਸੋ ਇਸ ਤਰ੍ਹਾਂ ਦਾ ਵਿਅਕਤੀ ਜਿਹੜਾ ਇਹਨਾਂ ਨਾਲ ਹੈਂਡ ਇਨ ਗਲਵ ਸੀਗਾ, ਉਹਦੇ ਵੱਲੋਂ ਪਬਲਿਕ ਖੁਲਾਸੇ ਇੱਕ TV ਸ਼ੋਅ ਦੇ ਦੌਰਾਨ ਕੰਵਰ ਸੰਧੂ ਜਿਹੜੇ ਬਹੁਤ ਸੀਨੀਅਰ ਐਡੀਟਰ ਰਹੇ ਨੇ ਟ੍ਰਿਬਿਊਨ ਅਖਬਾਰ ਦੇ, ਔਰ ਬਹੁਤ ਇਸ ਵੇਲੇ ਐਂਕਰ ਨੇ, ਸ਼ੋਅ ਕਰਦੇ ਨੇ, ਤੁਸੀਂ ਸਾਰੇ ਜਾਣਦੇ ਹੋ ਹਾਂਜੀ, ਉਹਨਾਂ ਦੇ ਸ਼ੋਅ ਤੇ ਆਣ ਕੇ ਬਿਲਕੁਲ ਸਾਫ਼ ਸ਼ਬਦਾਂ 'ਚ ਉਸਨੇ ਕਿਸ ਤਰ੍ਹਾਂ ਦੱਸਦਾ ਕਿ ਅਸੀਂ ਸਾਰੇ ਰਲ ਮਿਲ ਕੇ ਕਿੱਦਾਂ ਅਸੀਂ ਨੌਜਵਾਨਾਂ ਨੂੰ ਉਸ ਵਕਤ ਐਲੀਮੀਨੇਟ ਕਰਦੇ ਸੀ, ਫੇਕ ਇਨਕਾਊਂਟਰਸ ਕਰਦੇ ਸੀ, ਤਸ਼ੱਦਦ ਕਰਦੇ ਸੀ ਜੀ। ਨਾਓ ਦਿਸ ਇਜ਼ ਐਬਸੋਲੂਟਲੀ ਅਨਕਨਸਟੀਟਿਊਸ਼ਨਲ, ਦਿਸ ਇਜ਼ ਆਲ ਐਕਸਟਰਾ ਜੁਡੀਸ਼ੀਅਲ ਕਿਲਿੰਗਸ। ਕੋਈ ਵੀ ਮੁਲਕ ਅੱਜ ਦੇ ਡੇਟ ਵਿੱਚ, no country can ever tolerate, no country should ever allow such killings in point blank range or cold blood ਦੇ ਵਿੱਚ murder ਹਾਂਜੀ, ਇਹ ਹਰਗਿਜ਼ ਅਲਾਉਡ ਨਹੀਂ ਹੈ। ਔਰ ਜਦ ਸਾਡੇ ਕੋਲ ਇੱਕ ਸੰਵਿਧਾਨ ਹੈ, ਸਾਡੇ ਕੋਲ ਇੱਕ ਲਾਅ ਮਸ਼ੀਨਰੀ ਜਾਂ ਮੈਕੈਨਿਜ਼ਮ ਹੈ, ਅਗਰ ਫਰਜ਼ ਕਰੋ ਕਿਸੇ ਨੇ ਕੋਈ ਕਾਨੂੰਨ ਆਪਣੇ ਹੱਥ 'ਚ ਲਿਆ ਜਾਂ ਕੋਈ ਇਹ ਕਹਿੰਦੇ ਨੇ ਕਿ ਉਹਨਾਂ ਨੇ ਕੋਈ ਕਾਨੂੰਨ ਤੋੜਿਆ ਜੀ, then there is a proper system, you know, there is a proper mechanism in place, judiciary ਹੈ, ਕੋਰਟਸ ਨੇ, ਅਦਾਲਤਾਂ ਨੇ ਹਾਂਜੀ। ਉਹਨਾਂ ਲੋਕਾਂ ਨੂੰ why they were not tried, why they were eliminated before giving a fair opportunity to them ਜੀ। therefore ਮੈਂ ਸਮਝਦਾ ਕਿ ਇੰਨਾ ਸੀਰੀਅਸ ਮਸਲਾ, ਇੰਨਾ ਜ਼ਿਆਦਾ ਸੀਰੀਅਸ ਹੈ ਜੀ, that this calls for a proper time bound inquiry। ਇੱਕ ਤਾਂ ਇਹਦੀ ਮੈਂ ਤਾਂ ਹੈਰਾਨ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇਹਦੀ ਸੂਓ ਮੋਟੋ ਕੌਗਨੀਜੈਂਸ ਲੈ ਲੈਣੀ ਚਾਹੀਦੀ ਸੀਗੀ ਜੀ, ਔਰ ਇੱਕ ਬਹੁਤ ਪਾਵਰਫੁਲ ਸਿਟਿੰਗ ਜੱਜਸ ਦਾ ਕਮਿਸ਼ਨ ਬਣਨਾ ਚਾਹੀਦਾ ਜੀ, ਔਰ ਉਹਦੇ ਵਿੱਚ ਜੋ ਇਹਨੇ ਡਿਟੇਲਸ ਆਊਟਲਾਈਨ ਕੀਤੀਆਂ, ਸਾਰੇ ਆਫਿਸਰਸ ਸ਼ੁੱਡ ਬੀ ਹੈਲਡ ਅਕਾਊਂਟੇਬਲ ਐਂਡ ਦੇ ਮਸਟ ਬੀ ਪਨਿਸ਼ਡ ਅਕੋਰਡਿੰਗ ਟੂ ਦ ਲਾਅ। ਐਂਡ ਅਗਰ ਔਰ ਦੂਸਰਾ ਸਵਾਲ ਮੈਂ ਪੁੱਛਣਾ ਚਾਹੁੰਦਾ, ਮੌਜੂਦਾ ਅਕਾਲੀ ਦਲ ਦੀ ਸਰਕਾਰ ਹੈ, ਦੇਖੋ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਪੰਥਕ ਸਰਕਾਰ ਹੈ, ਧਰਮ ਦੇ ਨਾਮ ਤੇ ਵੋਟਾਂ ਲੈਂਦੇ ਨੇ ਹਾਂਜੀ, ਦੂਸਰੇ ਪਾਸੇ ਇਹ ਜਿਹੜੇ ਪਿੰਕੀ ਨੇ ਆਫਿਸਰਸ ਦਾ ਨਾਮ ਲਿਆ, ਪਰਟੀਕੁਲਰਲੀ ਸੁਮੇਧ ਸਿੰਘ ਸੈਣੀ ਦਾ ਜੀ, ਉਹਨੂੰ ਇਹਨਾਂ ਨੇ ਪਹਿਲਾਂ ਚੀਫ ਡਾਇਰੈਕਟਰ ਵਿਜੀਲੈਂਸ ਬਣਾ ਕੇ ਰੱਖਿਆ ਆਪਣੀ ਪਿਛਲੀ ਟੈਨਿਓਰ ਵਿੱਚ ਸੁਖਬੀਰ ਸਿੰਘ ਬਾਦਲ ਨੇ, ਕਿਉਂਕਿ ਸੁਖਬੀਰ ਹੀ ਹੋਮ ਮਿਨਿਸਟਰ ਆ ਹਾਂਜੀ। ਔਰ ਉਸ ਤੋਂ ਬਾਅਦ ਜਦੋਂ ਪਿਛਲੀ ਦੂਜੀ ਵਾਰੀ ਸਰਕਾਰ ਬਣੀ 2012 ਚ, ਉਹਨੂੰ 6 IPS ਆਫਿਸਰਸ ਨੂੰ ਸੁਪਰਸੀਡ ਕਰਕੇ ਜੀ ਤੇ ਇਸ ਸੁਮੇਧ ਸਿੰਘ ਸੈਣੀ ਨੂੰ DGP ਪੰਜਾਬ ਬਣਾਇਆ। ਉਦੋਂ ਤੱਕ ਰੱਖਿਆ ਜਦੋਂ ਤਾਈਂ ਇਹ ਬਰਗਾੜੀ ਕਾਂਡ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ
ਸਾਰਾ ਜਿਹੜਾ ਮਸਲਾ ਨਹੀਂ ਆਇਆ। ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਇਹ ਸੁਖਬੀਰ ਹੁਣੀ ਤੇ ਬਾਦਲ ਦਾ ਪਰਿਵਾਰ ਦੇ ਨਿਊ ਐਵਰੀਥਿੰਗ ਅਬਾਊਟ ਹਿਮ। ਇਹਦੇ ਐਂਟੀ ਸਿੱਖ ਹੋਣ ਦੇ ਕ੍ਰੈਡੈਂਸ਼ੀਅਲਸ ਤਾਂ ਬਹੁਤ ਪਹਿਲਾਂ ਆ ਚੁੱਕੇ ਸੀਗੇ। ਜਦੋਂ 90 ਦੇ ਦਹਾਕੇ ਦੇ ਵਿੱਚ ਜਦੋਂ ਇਹਨੇ ਦਵਿੰਦਰਪਾਲ ਸਿੰਘ ਭੁੱਲਰ ਦੇ ਚਾਚੇ ਨੂੰ, ਉਹਦੇ ਪਿਓ ਨੂੰ, ਜਦੋਂ ਔਰ ਇਸ ਤੋਂ ਇਲਾਵਾ ਜਿਹੜਾ ਉਹਦਾ ਇੱਕ ਆਪਣੇ ਰਿਸ਼ਤੇਦਾਰਾਂ ਦੇ ਨਾਲ ਬੜਾ CBI ਦੀ ਅਦਾਲਤ ਵਿੱਚ ਦਿੱਲੀ ਹਲੇ ਵੀ ਕੇਸ ਚੱਲ ਰਿਹਾ, 4 ਆਦਮੀਆਂ ਦੀ ਅਬਡਕਸ਼ਨ ਐਂਡ ਉਹਨਾਂ ਦੀ ਐਲੀਮੀਨੇਸ਼ਨ ਬੜੀ ਸੀਰੀਅਸ ਸਟੇਜ ਦੇ ਉੱਤੇ ਆ ਜੀ। ਔਰ ਇਹ ਜਦ ਸਾਰਾ ਕੁਝ ਪਤਾ ਸੀ ਅਕਾਲੀਆਂ ਨੂੰ ਤੇ ਸੋ ਕਾਲਡ ਪੰਥਕ ਸਰਕਾਰ ਨੂੰ, ਵਾਈ ਡਿਡ ਦੇ ਪ੍ਰਮੋਟ ਹਿਮ ਐਜ਼ DGP ਜੀ, ਔਰ ਉਹਨੂੰ ਇਹਨਾਂ ਡੈਕੋਰੇਟ ਕਰਕੇ ਰੱਖਿਆ। ਇਹਦਾ ਮਤਲਬ ਕਿ ਸੁਖਬੀਰ ਸਿੰਘ ਬਾਦਲ ਦੀ ਸ਼ਮੂਲੀਅਤ ਦੇ ਵਿੱਚ ਨਾਲ ਹੈ। ਇਹਨਾਂ ਦਾ ਰੋਲ ਜਿਹੜਾ ਨਫਾਰੀਅਸ ਆ, ਜਿਹੜਾ ਐਂਟੀ ਸਿੱਖ ਰੋਲ ਆ, ਇਹਦੀ ਵੀ ਟ੍ਰਾਇਲ ਅਵਸ਼ ਹੋਣੀ ਚਾਹੀਦੀ। ਅਗਰ ਇਹ ਨਹੀਂ ਕਰਨਗੇ ਤਾਂ ਜਿਹੜੀ ਨਵੀਂ ਗਵਰਨਮੈਂਟ ਬਣੂਗੀ 2017 ਚ, ਹਾਂਜੀ, ਆਈ ਐਮ ਵੈਰੀ ਸ਼ੋਰ ਕਿ the next government will have a fair trial। ਔਰ ਜਿਹੜੇ ਲੋਕਾਂ ਦੇ ਬੱਚੇ ਮਾਰੇ ਗਏ, ਜਿਨ੍ਹਾਂ ਨੂੰ ਇਹਨਾਂ ਨੇ ਇੱਦਾਂ ਐਕਸਟਰਾ ਜੁਡੀਸ਼ੀਅਲ ਕਿਲਿੰਗ, ਫੇਕ ਇਨਕਾਊਂਟਰਾਂ ਵਿੱਚ ਐਲੀਮੀਨੇਟ ਕੀਤਾ, ਉਹਨਾਂ ਨੂੰ ਉਦੋਂ ਤਾਈਂ ਸ਼ਾਂਤੀ ਨਹੀਂ ਮਿਲਣੀ ਜਦੋਂ ਤਾਈਂ ਇਹ ਦੋਸ਼ੀ ਅਫਸਰਾਂ ਨੂੰ ਕਟਹਿਰੇ ਵਿੱਚ ਖੜਾ ਨਾ ਕੀਤਾ ਜਾਵੇ। ਇਹ ਮੇਰਾ ਓਪੀਨੀਅਨ ਹੈ ਜੀ। ਪਰਵੀਰ ਜੀ, ਤੁਸੀਂ ਆਪਣਾ ਓਪੀਨੀਅਨ ਦਿੱਤਾ ਕਿ ਇੱਥੇ ਟਾਈਮ ਬਾਉਂਡ ਇਨਕੁਆਇਰੀ ਹੋਣੀ ਚਾਹੀਦੀ ਹੈ, ਸਿਟਿੰਗ ਜੱਜਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਐਂਡ ਦੇयर ਸ਼ੁੱਡ ਬੀ ਅ ਟ੍ਰਾਇਲ ਫॉर ਦਿਸ ਕੇਸ। ਬਟ ਜਿਸ ਤਰ੍ਹਾਂ ਪਿੰਕੀ ਇਹ ਪਹਿਲਾ ਬੰਦਾ ਨਹੀਂ ਹੈਗਾ ਜਿਹੜਾ ਸਾਹਮਣੇ ਆਇਆ ਹੈ ਜਿਸ ਨੇ ਸਮੇਤ ਸੈਣੀ ਦਾ ਨਾਮ ਦਿੱਤਾ ਜਾਂ ਫੇਕ ਇਨਕਾਊਂਟਰ ਦੀ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਟਾਈਮ ਟੂ ਟਾਈਮ ਕਾਫੀ ਸਾਰੇ ਹੋਰ ਆਫੀਸਰ ਸਾਹਮਣੇ ਆਏ ਨੇ ਜਿਨ੍ਹਾਂ ਨੇ KPS ਗਿੱਲ ਦਾ ਵੀ ਨਾਮ ਦਿੱਤਾ, ਹੋਰ ਵੀ ਕਾਫੀ ਆਫੀਸਰਸ ਦਾ ਨਾਮ ਦਿੱਤਾ, ਹੋਰ ਵੀ ਕਾਫੀ ਪਾਰਟੀਆਂ ਦੀ ਇਨਵੋਲਵਮੈਂਟ ਵੀ ਦਿਖਾਈ ਹੈ ਸਭ ਦੇ ਵਿੱਚ। ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਸਰਕਾਰ ਚਾਹੇ ਅੱਜ ਆਉਂਦੀ ਹੈ ਜਾਂ ਕੱਲ ਆਉਂਦੀ ਹੈ, ਡੋਂਟ ਯੂ ਥਿੰਕ ਕਿ ਜਿਹੜੇ ਸਿੱਖਾਂ ਦੇ ਜਿਹੜੇ ਮਸਲੇ ਹੁੰਦੇ ਨੇ ਇਸ ਤਰ੍ਹਾਂ ਦੇ, ਉਸ ਦੇ ਵਿੱਚ I don't think there will be any difference in the future. There won't be any difference ਅਗਰ ਕੋਈ ਹੋਰ ਵੀ ਸਰਕਾਰ ਆਉਂਦੀ ਹੈ। ਤੁਹਾਨੂੰ ਕੀ ਲੱਗਦਾ ਕਿ ਇਹ ਕੇਸ ਅਦਾਲਤ ਤੱਕ ਪਹੁੰਚ ਸਕੇਗਾ ਜਾਂ ਇਹ ਵੀ ਲਮਕਦਾ ਰਹੇਗਾ ਬਾਕੀ ਕੇਸਾਂ ਵਾਂਗੂ? ਦੇਖੋ ਗੱਲ ਇਹ ਹੈਗੀ ਆ ਕਿ ਜਿੱਦਾਂ ਦਾ ਸਾਡਾ ਹਿੰਦੁਸਤਾਨ ਦਾ ਨਾ ਜੀ ਦੀ ਪਾਵਰ ਸੈਟਅਪ ਹੈਗਾ, ਇਹਦੇ ਚ ਸਟੇਟਾਂ ਦੇ ਵਿੱਚ ਚੀਫ ਮਿਨਿਸਟਰ ਹੀ ਸੋਲੀ ਪਾਵਰਫੁਲ ਬਣਾਏ ਹੋਏ ਨੇ। ਬਹੁਤ ਸੈਂਟਰਲਾਈਜ਼ਡ ਕਮਾਂਡ ਆ। ਕਹਿਣ ਨੂੰ ਤਾਂ ਅਸੀਂ ਸਾਰੇ ਚੁਣੇ ਹੋਏ ਨੁਮਾਇੰਦੇ ਹੁੰਦੇ, ਲੇਕਿਨ MLAs ਦੀ, ਮਿਨਿਸਟਰਸ ਦੀ ਕੋਈ ਬੁੱਕਤ ਨਹੀਂ ਹੈ ਸਿਸਟਮ 'ਚ ਜੀ। ਔਰ ਚੀਫ ਮਿਨਿਸਟਰ ਇਜ਼ ਆਲ ਐਂਡ ਆਲ ਪਾਵਰਫੁਲ। ਸਿਮਿਲਰਲੀ ਐਟ ਦ ਸੈਂਟਰਲ ਲੈਵਲ ਦ ਪ੍ਰਾਈਮ ਮਿਨਿਸਟਰ ਇਜ਼ ਆਲ ਐਂਡ ਆਲ ਪਾਵਰਫੁਲ। ਸੋ ਅਗਰ ਤੁਸੀਂ ਕਹਿ ਰਹੇ ਹੋ ਕਿ ਅਗਲੀ ਗਵਰਨਮੈਂਟ ਕੁਝ ਨਹੀਂ ਕਰੂਗੀ ਤਾਂ ਦੈਨ ਲਾਈਕ ਇਟ ਡਿਪੈਂਡਸ ਅਪਨ ਦ ਪਰਸਨ ਹੂ ਇਜ਼ ਬੀਇੰਗ ਇਲੈਕਟਡ ਟੂ ਦੈਟ ਪੋਸਟ ਜੀ। ਲੇਕਿਨ ਮੈਨੂੰ ਪੂਰਨ ਆਸ ਹੈ ਕਿ ਜਿੱਦਾਂ ਦੇ ਖੁਲਾਸੇ ਆਏ ਨੇ, ਕੋਈ ਵੀ ਫੇਅਰ ਆਦਮੀ ਜਿਹੜਾ ਹੋਊਗਾ, ਜਿਹੜਾ ਪੋਜੀਸ਼ਨ ਆਫ ਪਾਵਰ 'ਚ ਬੈਠੂਗਾ, ਹਾਊ ਕੈਨ ਹੀ ਇਗਨੋਰ ਜੀ ਸੱਚ ਡੇਂਜਰਸ ਪ੍ਰੈਸੀਡੈਂਟ ਜਿਹੜਾ ਇਹਨਾਂ ਨੇ ਸੈੱਟ ਕਰਦਾ ਹੈ। ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਕੋਰਟ ਕਚਹਿਰੀਆਂ ਦੀ ਕੋਈ ਵੈਲਿਊ ਨਹੀਂ ਗੀ ਜੀ, ਤੇ ਪੁਲਿਸ ਵਾਲੇ ਜਦੋਂ ਚਾਹਣ, ਜਿਹਨੂੰ ਚਾਹਣ ਉਹਨੂੰ ਐਲੀਮੀਨੇਟ ਕਰ ਦੇਣ ਐਂਡ ਦੇ ਕੈਨ ਗੈਟ ਅਵੇ ਵਿਦ ਕਿਲਿੰਗਸ। I think that is, we are not living in any, what should I say, jungle raj, and there is a proper mechanism in place. They should do it. And agar Guru Sahib ne kite, I get an opportunity to go into the Vidhan Sabha or etc. wherever, I will definitely raise this issue. I promise everybody. Well, thank you so much for that. So ਵੀਰ ਜੀ, ਹੁਣ ਅਸੀਂ ਬਾਦਲ ਜਿਹੜੇ ਪਿਓ ਪੁੱਤਰ ਹੈ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਦੇ, ਕਿਸ ਤਰ੍ਹਾਂ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਕਰਪਸ਼ਨ ਹੈ ਇਸ ਵੇਲੇ, ਪੰਜਾਬ ਦੇ ਬੱਚਿਆਂ ਨੂੰ ਨਸ਼ਿਆਂ ਦੇ ਦਲਦਲ ਦੇ ਵਿੱਚ ਧੱਕਿਆ ਗਿਆ ਹੋਇਆ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਈਵਨ SGPC ਅਤੇ ਸਾਡੇ ਜਿਹੜੇ ਤਖਤ ਨੇ ਸਾਡੇ, ਇਹ ਵੀ ਇਸ ਦੇ ਕੰਟਰੋਲ ਦੇ ਅੰਦਰ ਨੇ। ਪੰਜਾਬ ਵਿੱਚ ਇੰਨਾ ਜ਼ਿਆਦਾ ਕਰਜ਼ ਦੇ ਵਿੱਚ ਪੰਜਾਬ ਡੁੱਬਿਆ ਹੋਇਆ ਹੈ। ਜਿਹੜਾ ਬਾਦਲ ਲੁਟੇਰਿਆਂ ਨੇ ਪੰਜਾਬ ਨੂੰ ਚੰਗੀ ਤਰ੍ਹਾਂ ਲੁੱਟ ਚੁੱਕੇ ਨੇ, ਲੁੱਟ ਰਹੇ ਨੇ। ਜਿਹੜੀਆਂ ਇਹਨਾਂ ਦੀਆਂ ਇਹ ਸਾਰੀਆਂ ਪੰਥ ਵਿਰੋਧੀ ਕਾਰਵਾਈਆਂ ਨੇ, ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਰੀਤ ਜੀ, ਪ੍ਰੋਬਲਮ ਤਾਂ ਕਿਤੇ ਨਾ ਕਿਤੇ ਫਿਰ ਸਾਡੇ ਇਲੈਕਟੋਰੇਟ ਤੇ ਨਾ, ਜਿਹੜਾ ਪੰਜਾਬ ਦਾ 0.3 ਕਰੋੜ ਆਬਾਦੀ ਆ ਜੀ, ਵੀ ਗੋ ਟੂ ਇਲੈਕਸ਼ਨਸ ਐਵਰੀ 5 years ਜੀ। ਔਰ ਇਹਨਾਂ ਦਾ ਜਿਹੜਾ ਐਂਟੀ ਸਿੱਖ ਫੇਸ, ਇਹਨਾਂ ਦਾ ਕਰਪਟ ਫੇਸ, ਇਹਨਾਂ ਦੀਆਂ ਸਕੈਂਡਲਸ ਗੱਲਾਂ 2007 ਤੋਂ 2012 ਤਾਈਂ ਲੋਕਾਂ ਨੇ ਬਹੁਤ ਦੇਖੀਆਂ ਸੀ। ਲੇਕਿਨ ਮੈਂ ਜਦੋਂ 2012 ਚ ਲੋਕਾਂ ਨੇ ਦੁਬਾਰਾ ਅਕਾਲੀ ਦਲ ਨੂੰ ਵੋਟ ਪਾ ਕੇ ਜਿਤਾਇਆ, ਆਈ ਵਾਜ਼ ਸਟਨਡ, ਆਈ ਵਾਜ਼ ਲਿਟਰਲੀ ਸ਼ੇਕਨ ਕਿ ਇਸ ਤਰ੍ਹਾਂ ਦਾ ਮਿਸਰੂਲ, ਇਦਾਂ ਦੀ ਮਿਸਗਵਰਨੈਂਸ, ਇਦਾਂ ਦਾ ਲੌਲੈਸਨੈਸ ਕ੍ਰੀਏਟ ਕਰਕੇ ਸੁਖਬੀਰ ਦੁਬਾਰਾ ਜਿੱਤ ਗਿਆ। ਔਰ ਹੁਣ ਵੀ ਦੁਬਾਰਾ ਉਹ ਕਹਿ ਰਿਹਾ ਵਾ ਕਿ ਮੈਂ ਹਲੇ 25 ਸਾਲ ਰਾਜ ਕਰਨਾ। ਤੁਸੀਂ ਉਹਦੀਆਂ ਦੇਖ ਲਈਆਂ ਰੈਲੀਆਂ, ਇੰਨਾ ਕੁਝ ਹੋਣ ਤੋਂ ਬਾਅਦ ਜੀ, ਭਾਵਾਂ ਉਹ ਲੋਕ ਪੇਡ ਤਰੀਕੇ ਨਾਲ ਰੈਲੀਆਂ 'ਚ ਲੈ ਕੇ ਜਾ ਰਹੇ ਨੇ, ਭਾਵਾਂ ਕਿਸੇ ਡਰਾ ਧਮਕਾ ਕੇ ਲੈ ਕੇ ਜਾ ਰਹੇ ਨੇ, ਲੇਕਿਨ ਕਿਤੇ ਨਾ ਕਿਤੇ ਲੋਕ ਵੀ ਜਾ ਰਹੇ ਨੇ ਰੈਲੀਆਂ ਦੇ ਵਿੱਚ। ਸੋ ਆਈ ਪਰਸਨਲੀ feel that it is high time that the electorate of Punjab awakens। ਔਰ ਜਦ ਤਾਈਂ ਲੋਕ ਤਖਤਾ ਪਲਟਣ ਦਾ ਇੱਕ ਆਪਣਾ ਪੂਰਾ ਨਿੱਗਰ ਮਨ ਨਹੀਂ ਬਣਾਉਣਗੇ, ਉਦੋਂ ਤਾਈਂ ਇਹਨਾਂ ਮਸਲਿਆਂ ਦੇ ਹੱਲ ਨਹੀਂ। ਔਰ ਜਿਹੜੀ ਤੁਸੀਂ ਕਿਹਾ ਕਰਪਸ਼ਨ ਦੀ ਤਾਂ ਕੋਈ ਗੱਲ ਰਹੀ ਨਹੀਂ ਜੀ ਬਕਾਇਆ ਜੀ। ਇਹ ਹਜ਼ਾਰਾਂ ਕਰੋੜਾਂ ਦੇ ਮਾਲਕ ਬਣ ਗਏ ਨੇ ਜੀ। ਇਹਨਾਂ ਨੇ ਹੋਟੇਲਸ ਬਣਾ ਲਏ,
ਇਹਨਾਂ ਦੇ ਤਿੰਨ ਤਾਂ 7 ਸਟਾਰ ਹੋਟਲਸ ਆ ਜੀ ਇਸ ਵੇਲੇ, 2 ਗੁੜਗਾਉਂ 'ਚ ਨੇ, ਇੱਕ ਮੁੱਲਾਂਪੁਰ ਜਿਹੜਾ ਨਿਊ ਚੰਡੀਗੜ੍ਹ ਬਣ ਰਿਹਾ, ਜਿਹੜੀ ਸੋ ਕਾਲ ਡਿਵੈਲਪਮੈਂਟ ਕੀਤੀ ਚੰਡੀਗੜ੍ਹ ਦੀ ਨਵੇਂ ਦੀ, ਇਟ ਵਾਸ ਸੋਲਲੀ ਟੂ ਪ੍ਰਮੋਟ ਦ ਬਿਜ਼ਨਸ ਇੰਟਰਸਟ। ਸਿਮਿਲਰਲੀ ਟਰਾਂਸਪੋਰਟ, ਜਿੰਨੀਆਂ ਲਗਜ਼ਰੀ ਬੱਸਸ ਤੁਸੀਂ ਦੇਖਦੇ ਹੋ ਸਟਾਰਟਿੰਗ ਫਰੋਮ ਇੰਡੋ ਕੈਨੇਡੀਅਨ ਜਿਹੜੀਆਂ 에ਅਰਪੋਰਟ ਤੋਂ ਫੈਰੀ ਕਰਦੀਆਂ NRIs ਨੂੰ ਪੰਜਾਬ 'ਚ, ਜਿੰਨੀਆਂ ਕੰਪਨੀਆਂ ਜਿਹੜੀਆਂ ਵੱਡੀਆਂ ਬੱਸਾਂ ਨੇ, ਸੈਂਕੜੇ ਜਿਹੜੇ ਰੂਟਸ ਨੇ ਆਪਣੇ ਪਰਿਵਾਰ ਨੂੰ ਐਲੋਕੇਟ ਕਰਕੇ, ਦੇ ਹੈਵ ਡਿਸਟਰੋਇਡ ਦੀ ਪਬਲਿਕ ਟਰਾਂਸਪੋਰਟ ਸਿਸਟਮ। ਜਿਹੜਾ ਇਲੀਗਲ ਸੈਂਡ ਮਾਈਨਿੰਗ ਦਾ ਇਸ਼ੂ ਹੈ, ਦੈਟ ਹੈਜ਼ ਕਮ ਅਪ ਵੈਰੀ ਸਟਰੋਂਗਲੀ। ਸਾਰੇ ਦਰਿਆਵਾਂ ਚੋਂ ਦਿੱਤਾ ਇਹਨਾਂ ਅਕਾਲੀਆਂ ਨੇ ਆਪਣੇ ਮਾਫੀਆ ਬਣਾ ਕੇ, ਦੇ ਹੈਵ ਵਰਚੁਅਲੀ ਰੇਪਡ the rivers of Punjab. Real estate ਇਹਨਾਂ ਨੇ ਹਾਈਜੈਕ ਕਰ ਲਿਆ। TV cable network totally is under Sukhbir's control, starting from PTC channel to fast-way cable network, which is being hijacked by his frontman Gurdeep Singh Jujhar from Ludhiana. Likewise, ਕੋਈ trade ਨਹੀਂ ਛੱਡਿਆ ਇਹਨਾਂ ਨੇ। ਔਰ ਡਰੱਗਸ ਦੀ ਤੁਸੀਂ ਗੱਲ ਕੀਤੀ, ਮੇਰਾ ਖਿਆਲ ਹੈ ਕਿ ਜਿੰਨਾ ਮਰਜ਼ੀ ਇਹ ਦਾਅਵੇ ਕਰਨ ਝੂਠੇ, ਗਰੀਬਾਂ ਨੂੰ ਫੜ ਕੇ ਇਹਨਾਂ ਨੇ ਜੇਲ੍ਹਾਂ 'ਚ ਦਿੱਤਾ। ਪੈਟੀ ਜਿਹੜੇ ਸੀ ਨਾ ਜੀ ਸਮਗਲਰਸ, ਪੈਟੀ ਵਿਚਾਰੇ ਡਰੱਗ ਐਡਿਕਟ, ਲੇਕਿਨ ਜਿਹੜੇ ਤਾਕਤਵਰ ਲੋਕ ਸੀ, ਬਿਕਰਮ ਮਜੀਠੀਆ ਵਰਗੇ, ਜਿਨ੍ਹਾਂ ਦੇ ਲਿੰਕਸ ਸਿੱਧੇ ਐਸਟੈਬਲਿਸ਼ ਹੋ ਚੁੱਕੇ ਨੇ, ਦੇ ਆਰ ਆਲ ਬੀਇੰਗ ਪ੍ਰੋਟੈਕਟਡ। ਸੋ ਦੇਅਰਫੋਰ ਆਈ ਕੈਨ ਓਨਲੀ ਅਪੀਲ ਟੂ ਦ ਪੀਪਲ ਆਫ ਪੰਜਾਬ ਕਿ 2017 ਇਜ਼ ਅ ਵੈਰੀ ਇੰਪੋਰਟੈਂਟ ਕ੍ਰੂਸ਼ਲ ਇਲੈਕਸ਼ਨ ਫॉर ਪੰਜਾਬ। ਅਗਰ ਆਪਾਂ ਹੁਣ ਵੀ ਮੂਰਖਤਾਈ ਕਰਾਂਗੇ, ਛੋਟੇ ਮੋਟੇ ਲਾਲਚ, ਛੋਟੇ ਮੋਟੇ ਸ਼ਰਾਬ, ਥੋੜੇ ਬਹੁਤੇ ਪੈਸੇ ਲਾਲਚ ਆਣ ਕੇ ਇਹਨਾਂ ਨੂੰ ਦੁਬਾਰਾ ਵੋਟਾਂ ਪਾਵਾਂਗੇ, ਤਾਂ ਫਿਰ ਤਾਂ ਅਸੀਂ ਆਪ ਹੀ ਜ਼ਿੰਮੇਵਾਰ ਹਾਂ ਨਾ ਆਪਣੀ ਸਟੇਟ ਨੂੰ ਤਬਾਹ ਕਰਨ ਲਈ, ਆਪਣੇ ਭਵਿੱਖ ਨੂੰ ਤਬਾਹ ਕਰਨ ਲਈ, ਆਪਣੇ ਬੱਚਿਆਂ ਨੂੰ ਨਸ਼ਿਆਂ 'ਚ ਧੱਕਣ ਲਈ। ਇਹ ਵੋਟਾਂ ਹੁਣ ਕੋਈ ਪਾਕਿਸਤਾਨ ਜਾਂ ਕੋਈ ਹੋਰ ਮੁਲਕ 'ਚ ਆਣ ਕੇ ਲੋਕ ਪਾਉਂਦੇ ਨਹੀਂ, ਆਪਣੇ ਵੋਟਰਸ ਪਾਉਂਦੇ ਨੇ। ਸੋ ਦੇਅਰਫੋਰ ਵੀ ਹੈਵ ਟੂ ਮੋਟੀਵੇਟ ਦ ਵੋਟਰਸ। ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਸਾਰੇ ਤੁਸੀਂ ਸਰਪ੍ਰਾਈਜ਼ ਹੋ ਜਾਓਗੇ, ਇੱਕ ਪਾਸੇ ਤਾਂ ਸੁਖਬੀਰ ਬਾਦਲ ਇਜ਼ ਕਲੇਮਿੰਗ ਕਿ ਪੰਜਾਬ ਕੈਲੀਫੋਰਨੀਆ ਬਣਾਤਾ, ਪੰਜਾਬ ਬਹੁਤ ਡਿਵੈਲਪਮੈਂਟ ਦੇ ਰਾਹ ਤੇ ਆ। ਲੇਕਿਨ ਮੈਂ ਇੱਕ ਫਿਗਰ ਪੇਸ਼ ਕਰਨਾ ਚਾਹੁੰਦਾ ਕਿ ਪੰਜਾਬ, ਜਿੱਦਾਂ ਮੈਂ ਪਹਿਲਾਂ ਕਿਹਾ, 3.25 ਕਰੋੜ ਆਬਾਦੀ ਅੱਜ, ਇੱਕ ਇੱਥੇ ਫ੍ਰੀ ਰਾਸ਼ਨ ਦੀ ਸਕੀਮ ਚਲਾਈ ਹੋਈ ਅਕਾਲੀਆਂ ਨੇ ਅਰਸੇ ਤੋਂ, ਜਿਹਦੇ ਕਰਕੇ ਗਰੀਬਾਂ ਨੂੰ ਉਹਨਾਂ ਨੇ ਆਪਣੇ ਵੱਲ ਨੂੰ ਆਕਰਸ਼ਿਤ ਕੀਤਾ ਹੋਇਆ। ਦੈਟ ਇਜ਼ ਕਾਲਡ ਆਟਾ ਦਾਲ ਸਕੀਮ। ਮੇਰਾ ਖਿਆਲ ਹੈ ਕਿ ਆਟਾ ਦਾਲ ਫ੍ਰੀ ਰਾਸ਼ਨ ਜਿਹੜਾ ਇੱਕ ਮਹੀਨੇ ਦਾ ਤਕਰੀਬਨ 400-500 ਰੁਪਏ ਦਾ ਇੱਕ ਕਾਰਡ ਹੋਲਡਰ ਨੂੰ ਜਾਂਦਾ। ਯੂ ਵਿਲ ਬੀ ਸਰਪ੍ਰਾਈਜ਼ ਕਿ 3.25 ਕਰੋੜ ਆਬਾਦੀ ਚੋਂ 1 ਕਰੋੜ 42 ਲੱਖ ਆਦਮੀ, ਦੈਟ ਮੀਨਸ ਮੋਰ ਦੈਨ 50% ਆਫ ਪੰਜਾਬ ਇਜ਼ ਅਵੇਲਿੰਗ ਦਿਸ ਫ੍ਰੀ ਆਟਾ ਦਾਲ ਰਾਸ਼ਨ ਫॉर ਨਿਆਗਰ 500-400 rupees। ਔਰ in other words it means that 50% ਤੋਂ ਜ਼ਿਆਦਾ ਆਬਾਦੀ is living below the poverty line। ਉਹਨੂੰ BPL ਕਹਿੰਦੇ ਨੇ ਇੰਡੀਆ ਦੇ ਵਿੱਚ, ਜਿਨ੍ਹਾਂ ਦੇ ਕੋਲ ਸਾਲਾਨਾ ਆਮਦਨ 30,000 ਰੁਪਏ ਤੋਂ ਘੱਟ ਹੈ, ਜਿਨ੍ਹਾਂ ਕੋਲ 2.5 ਏਕੜ ਤੋਂ ਜ਼ਮੀਨ ਘੱਟ ਹੈ, ਦੇ ਸ਼ੁੱਡ ਬੀ ਅਵੇਲਿੰਗ ਦਿਸ ਫ੍ਰੀ ਰਾਸ਼ਨ ਸਕੀਮ। ਲੇਕਿਨ ਇਸ ਤਰ੍ਹਾਂ ਦੀਆਂ ਸਕੀਮਾਂ ਕਰਕੇ ਇਹਨਾਂ ਨੇ ਗਰੀਬਾਂ ਨੂੰ ਇੰਨਾ ਇਨਫਲੂਐਂਸ ਕੀਤਾ ਹੋਇਆ। ਆਈ ਹੋਪ ਦੇ ਗੈਟ ਆਊਟ ਆਫ ਦ ਕਲਚਸ ਆਫ ਦਿਸ ਵੈਰੀ ਕਰਪਟ ਰਜੀਮ। ਵਰਨਾ ਪੰਜਾਬ ਦਾ ਭਵਿੱਖ ਜਿਹੜਾ ਵਾ, ਇਟ ਇਜ਼ ਵੀ ਆਰ ਹੈਡਿੰਗ ਫॉर ਅ ਵੈਰੀ ਡਿਜ਼ਾਸਟਰਸ ਐਂਡ ਅ ਡੇਂਜਰਸ ਫਿਊਚਰ। ਜੀ ਬਿਲਕੁਲ। ਤੇ ਵੀਰ ਜੀ, ਜਿਸ ਅਸੀਂ ਪੰਜਾਬ ਦੇ ਭਵਿੱਖ ਦੀ ਗੱਲ ਕੀਤੀ, ਜੋ 2017 ਦੀਆਂ ਚੋਣਾਂ ਦੀ ਗੱਲ ਕੀਤੀ, ਇਸ ਬਾਰੇ ਵਿੱਚ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਤੁਹਾਨੂੰ। ਪਰ ਉਸ ਤੋਂ ਪਹਿਲਾਂ ਅਸੀਂ ਸਰਬੱਤ ਖਾਲਸਾ ਦੀ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਪਿਛਲੇ ਦਿਨੀ ਸਰਬੱਤ ਖਾਲਸਾ ਬੁਲਾਇਆ ਗਿਆ, ਸਿੱਖਾਂ ਨੇ ਆਪਣੇ ਧਾਰਮਿਕ ਮਸਲੇ ਤੇ ਸਿਆਸੀ ਹੱਕਾਂ ਦੀ ਗੱਲਬਾਤ ਕੀਤੀ, ਉਸ ਦੇ ਵਿੱਚ ਮਤੇ ਪਾਸ ਕੀਤੇ ਗਏ। ਪਰ ਉਸ ਦੇ ਵਿੱਚ ਵੀ ਜਿਹੜੀ ਪੰਜਾਬ ਦੀ ਸਰਕਾਰ ਸੀਗੀ, ਉਸਨੇ ਆਪਣਾ ਗੁੰਡਾਗਰਦੀ ਪੂਰੀ ਚੰਗੀ ਤਰ੍ਹਾਂ ਸਿਖਰ ਤੇ ਦਿਖਾਈ। ਕਿਸ ਤਰ੍ਹਾਂ ਉਹਨਾਂ ਨੇ ਸਿੱਖ ਆਗੂਆਂ, ਜਿਹੜੇ ਪੰਥਕ ਆਗੂ ਸੀ, ਉਹਨਾਂ ਦੇ ਉੱਪਰ ਝੂਠੇ ਕੇਸਿਸ ਪਾਏ ਗਏ ਆ, ਦੇਸ਼ ਧਰੋਹ ਦੇ ਕੇਸਿਸ ਪਾਏ ਗਏ ਬਿਨਾਂ ਕਿਸੇ ਗੱਲ ਤੋਂ। ਐਂਡ ਓਵਰਆਲ ਹਜੇ ਵੀ ਸਿੱਖਾਂ ਦੀ ਫੜੋਫੜੀ ਹੋ ਰਹੀ ਹੈ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਨਹੀਂ, ਦਿਸ ਇਜ਼ ਵੈਰੀ ਵੈਰੀ ਅਨਡੈਮੋਕ੍ਰੈਟਿਕ ਜੀ, ਕਿਉਂਕਿ ਜਿਹੜਾ ਇਹ ਮਸਲਾ ਸਰਬੱਤ ਖਾਲਸਾ ਦਾ ਇਕੱਠ ਹੋਇਆ, ਇਹ ਬੇਸਿਕਲੀ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਸੀਗਾ, ਬਰਗਾੜੀ ਦੀ ਜਿਹੜੀਆਂ ਸ਼ੂਟ ਆਊਟ ਹੋਇਆ, ਜਿਹਦੇ 'ਚ 2 ਨੌਜਵਾਨ ਮਾਰੇ ਗਏ। ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਥੰਮਣ ਵਿੱਚ ਇੱਕ ਮੁਕੰਮਲ ਫੇਲ ਹੋਇਆ ਸੁਖਬੀਰ। ਔਰ ਇੱਕ ਗੁੱਸੇ ਵਜੋਂ ਲੱਖਾਂ ਲੋਕ ਇਕੱਤਰ ਹੋਏ ਸਰਬੱਤ ਖਾਲਸਾ। ਆਈ ਵਿਲ ਨਾਟ ਗੋ ਇਨਟੂ ਦੀ ਡਿਟੇਲਸ ਆਫ ਦੀ ਰੈਜ਼ੋਲੂਸ਼ਨਸ ਪਾਸ, ਲੇਕਿਨ ਉੱਥੇ ਕਿਸੇ ਤਰ੍ਹਾਂ ਦਾ ਕੋਈ ਐਂਟੀ ਨੈਸ਼ਨਲ ਗੱਲ ਨਹੀਂ ਹੋਈ, ਕਿਸੇ ਤਰ੍ਹਾਂ ਦੇ ਕੋਈ ਸਲੋਗਨਸ ਨਹੀਂ ਲੱਗੇ। ਲੇਕਿਨ ਸੁਖਬੀਰ ਨੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਬਹੁਤ ਸਾਰੇ ਆਗੂਆਂ ਨੂੰ ਫੜ ਕੇ ਅੰਦਰ ਦਿੱਤਾ, ਜਿਹੜਾ ਕਿ ਮੈਂ ਕੰਡੈਮ ਕੀਤਾ ਸੀਗਾ ਔਰ ਮੈਂ ਅੱਜ ਵੀ ਕੰਡੈਮ ਕਰਦਾ, ਵਿਚ ਇਜ਼ ਵੈਰੀ I would again say illegitimate, unconstitutional। ਔਰ ਇਹ ਹੁਣ ਬੇਸਿਕਲੀ ਸੁਖਬੀਰ ਬਾਦਲ ਪੁਲਿਸ ਦੇ ਸਿਰ ਤੇ ਰਾਜ ਕਰ ਰਿਹਾ ਪੰਜਾਬ ਦੇ ਵਿੱਚ। ਇਹਨੂੰ ਪਿੰਡਾਂ ਚੋਂ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਸਾਡੇ ਮਿਨਿਸਟਰ, ਸਾਡੇ MLAs ਨੂੰ ਲੋਕ ਹੁਣ ਘੇਰਨ ਲੱਗ ਗਏ ਨੇ ਔਰ ਉਹਨਾਂ ਦੀ ਬੇਇੱਜ਼ਤੀ ਕਰਨ ਲੱਗ ਗਏ ਨੇ। ਇਸ ਲਈ ਇਹਨੇ
ਆ ਰੈਲੀਆਂ ਦਾ ਕੰਮ ਸ਼ੁਰੂ ਕਰਤਾ, ਬੰਦੇ ਫੜ ਕੇ ਅੰਦਰ ਦੇ ਦਿੱਤੇ। ਆਪਣੇ ਹੀ ਜਿਹੜੇ ਲੰਗਾਹ ਵਰਗੇ, ਜਗੀਰ ਕੌਰ ਵਰਗੇ, ਉਹਨਾਂ ਦੀ ਸਿਕਿਉਰਿਟੀ ਨੂੰ ਡਬਲ ਕਰਤਾ। ਉਹ ਅੱਜ ਤੁਸੀਂ ਪੰਜਾਬ ਦੇਖੋਗੇ, ਉਹ 2-2 ਐਸਕॉर्ट ਵਹੀਕਲਸ, ਇੱਕ ਅੱਗੇ ਇੱਕ ਪਿੱਛੇ, ਜੀ 15-15 20 ਗਨਮੈਨ ਆਮ ਆਪਣੇ ਹੀ ਆਗੂਆਂ ਨੂੰ ਦੇ ਕੇ ਜੀ। ਤੇ ਇਹ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਜਿਹਨੂੰ ਕਹਿੰਦੇ ਕਿ ਡਰ ਦਾ ਮਾਹੌਲ ਪੈਦਾ ਕਰਕੇ ਰਾਜ ਕਰਨਾ ਚਾਹੁੰਦਾ ਜੀ। ਔਰ ਜਿਹੜੀ ਗੱਲ ਉੱਥੇ ਰੈਜ਼ੋਲੂਸ਼ਨ ਦੀ ਗੱਲ ਕੰਡੈਮ ਕੀਤੀ ਜਾ ਰਹੀ ਜੀ ਕਿ ਫਲਾਣੇ ਆਦਮੀ ਨੂੰ ਜਗਤਾਰ ਸਿੰਘ ਹਵਾਰਾ ਨੂੰ ਬਣਾਤਾ, ਹੀ ਇਜ਼ ਅੰਡਰਗੋਇੰਗ ਸੈਂਟੈਂਸ, ਔਰ ਉਹ ਇਸ ਵੇਲੇ ਨਜ਼ਰਬੰਦ ਹੈ। ਮੈਂ ਪੁੱਛਣਾ ਚਾਹੁੰਦਾ, ਮੈਂ ਕਈ ਵਾਰੀ ਸਵਾਲ ਵੀ ਕੀਤੇ ਕਿ ਅਗਰ ਆਪਾਂ 1995 ਵਿੱਚ ਪਿੱਛੇ ਚਲ ਜਾਈਏ, ਹਾਂਜੀ, ਇੱਕ ਸਰਬੱਤ ਖਾਲਸਾ ਉਦੋਂ ਵੀ ਹੋਇਆ ਸੀਗਾ ਔਰ ਬਾਦਲ ਦਾ ਕੰਟਰੋਲਡ ਐਸਜੀਪੀਸੀ ਸੀ ਔਰ ਇਹਨਾਂ ਨੇ ਉਸ ਵਕਤ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਸੀਗਾ ਔਰ ਭਾਈ ਰਣਜੀਤ ਸਿੰਘ ਉਸ ਵਕਤ ਜੇਲ੍ਹ ਵਿੱਚ ਨਜ਼ਰਬੰਦ ਸੀਗਾ। ਜਿਹੜਾ ਬਾਬਾ ਗੁਰਬਚਨ ਸਿੰਘ ਨਿਰੰਕਾਰੀ ਦੇ ਕਤਲ ਦੇ ਸੰਬੰਧ ਵਿੱਚ ਉਹਨੂੰ ਸਜ਼ਾ ਹੋਈ ਸੀਗੀ। ਹਾਂਜੀ, ਤਾਂ ਅਗਰ ਬਾਦਲ ਸਪਾਂਸਰਡ ਐਸਜੀਪੀਸੀ ਇੱਕ ਨਜ਼ਰਬੰਦ ਵਿਅਕਤੀ ਨੂੰ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਬਣਾ ਸਕਦੇ ਤੇ ਪੰਜਾਬ ਦੇ ਲੋਕ ਹਾਂਜੀ ਇੱਕ ਜਗਤਾਰ ਸਿੰਘ ਹਵਾਰੇ ਨੂੰ ਕਿਉਂ ਨਹੀਂ ਬਣਾ ਸਕਦੇ? ਇਹ ਮੇਰੀ, ਮੈਂ ਜਸਟੀਫਾਈ ਨਹੀਂ ਕਰ ਰਿਹਾ, ਲੇਕਿਨ ਮੈਂ ਤੁਲਨਾ ਕਰਕੇ ਦੱਸਣਾ ਚਾਹੁੰਦਾ ਕਿ ਅਗਰ ਬਾਦਲ ਹੁਣੀ ਕੋਈ ਕੰਮ ਕਰਨ ਤੇ ਉਹ ਠੀਕ ਹੈ, ਤੇ ਅਗਰ ਕੋਈ ਹੋਰ ਸੰਗਤ ਇਕੱਠੀ ਹੋ ਕੇ ਕੰਮ ਕਰੇ ਤਾਂ ਗਲਤ ਹੈ। ਦੇਅਰਫੋਰ ਆਈ ਕੰਡੈਮ ਦਿਸ ਗੁੰਡਾ ਰਾਜ that they have unleashed against the people and they have locked people anti-national ਕਹਿ ਕੇ। anti-national ਦੀ ਮੈਂ ਦੋ ਤਿੰਨ ਤੁਹਾਨੂੰ ਛੋਟੇ ਇੰਸੀਡੈਂਟਸ ਦੇ ਦੇਣਾ। ਅਗਰ ਸੁਖਬੀਰ ਨੂੰ ਸ਼ਾਇਦ ਇਲਮ ਨਹੀਂਗਾ, ਪ੍ਰਕਾਸ਼ ਸਿੰਘ ਬਾਦਲ ਨੇ ਅਗਰ ਐਂਟੀ-ਨੈਸ਼ਨਲ ਦੀ ਪਰਿਭਾਸ਼ਾ ਹੀ ਸੁਣਨੀ ਹੈ ਸੁਖਬੀਰ ਨੇ, ਤਾਂ ਇਹਨੂੰ ਦੱਸਣਾ ਚਾਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 27 ਫਰਵਰੀ 1984 ਚ ਹਾਂਜੀ ਦਿੱਲੀ ਦੀ ਪਾਰਲੀਮੈਂਟ ਦੇ ਮੂਹਰੇ ਜਾ ਕੇ ਸੰਵਿਧਾਨ ਦੀਆਂ ਕਾਪੀਆਂ ਸਾਰੀਆਂ ਸੀ। They were demanding ਕਿ ਆਰਟੀਕਲ 25 that Sikhs are a separate religion, ਮੰਗ ਬੜੀ ਜਸਟੀਫਾਈਡ ਸੀ, ਲੇਕਿਨ ਸੁਖਬੀਰ ਦੇ ਅਨੁਸਾਰ ਹਾਂਜੀ ਅਗਰ ਉਹ ਐਂਟੀ-ਨੈਸ਼ਨਲ ਕਰਾਰ ਦੇ ਕੇ ਲੋਕਾਂ ਨੂੰ ਜੇਲ੍ਹਾਂ ਡੱਕ ਰਿਹਾ ਵਾ ਤਾਂ ਫਿਰ ਉਹਦਾ ਪਿਓ ਵੀ ਜਿਹੜਾ ਉਹ ਗੁਨਾਹਗਾਰ ਸੀ। ਫਿਰ 1992 ਦੇ ਵਿੱਚ ਇੱਕ ਵਾਰ ਜੀ ਯੂਐਨਓ ਦੇ ਸੈਕਟਰੀ ਜਨਰਲ ਸੀ ਉਸ ਵਕਤ ਦੇ ਬੋਤਰਸ ਗਾਲੀ, ਉਹ ਦਿੱਲੀ ਆਏ ਸੀ ਜੀ। ਇੱਕ ਵਫਦ ਮਿਲਿਆ ਸੀ ਉਹਨਾਂ ਨੂੰ ਜਿਸ ਨੂੰ ਲੀਡ ਕੀਤਾ ਸੀ ਸਿਮਰਨਜੀਤ ਸਿੰਘ ਮਾਨ ਨੇ, ਲੇਕਿਨ ਬਾਦਲ ਉਹਦੇ ਵਿੱਚ ਸੀਗਾ। ਇੱਕ ਮੈਮੋਰੈਂਡਮ ਦਿੱਤਾ ਗਿਆ, ਸਾਈਨ ਮੈਮੋਰੈਂਡਮ, ਕਿ ਸਿੱਖਾਂ ਨੂੰ ਇੱਕ ਇੰਡੀਪੈਂਡੈਂਟ ਸਟੇਟ ਖਾਲਿਸਤਾਨ ਦੀ ਪੰਜਾਬ ਵਿੱਚ ਚਾਹੀਦੀ ਜੀ। ਇੱਥੇ ਬਸ ਨਹੀਂ, ਫਿਰ ਮਰਜੀਵੜੇ ਬਣਾਏ ਇਹਨਾਂ ਲੋਕਾਂ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ। 1 ਲੱਖ ਆਦਮੀ 1982 ਧਰਮ ਯੁੱਧ ਮੋਰਚੇ ਦੇ ਵਿੱਚ ਬਾਦਲ ਨੇ ਸਹੁੰਆਂ ਚੁਕਾਈਆਂ ਔਰ ਉਹ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਜਜ਼ਬਾਤੀ ਕਰਕੇ ਉਹਨਾਂ ਦੇ ਹੱਥਾਂ 'ਚ ਬੰਦੂਕਾਂ ਫੜਾਤੀਆਂ ਨੌਜਵਾਨਾਂ ਦੇ, ਤੇ ਆਪਣੇ ਮੁੰਡੇ ਨੂੰ ਕੈਲੀਫੋਰਨੀਆ ਭੇਜਦਾ ਪੜ੍ਹਾਈ ਦੇ ਬਹਾਨੇ ਤੇ ਜੀ। So you know, if Sukhbir really wants to target people for being anti-national, ਤੇ ਸਭ ਤੋਂ ਵੱਡਾ ਗੁਨਾਹਗਾਰ ਇਹਦਾ ਪਿਓ ਸੀਗਾ, and he should have locked him up first before beginning a drive to arrest people under this guard. ਜੀ ਜੀ। तो वीर जी, जैसे तुसीं बहुत सारियां काफ़ी सारी एग्जांपल्स दित्ती है, एंड आल्सो आई एग्री विद यू, क्योंकि जो ये आप करते ने एवरीथिंग इज़ राइट, पर अदर लोग करते हैं तो इन्होंने लगता कि सब कुछ गलत है। जिस तरह तुसीं आपां एग्जांपल दित्ती है आह अपनी ਇਹਨਾਂ ਨੇ ਸਦਭਾਵਨਾ ਰੈਲੀ ਜਿਹੜੀ ਕੱਢੀ ਸੀ, ਕਿਸ ਤਰ੍ਹਾਂ ਉਸ ਦੇ ਵਿੱਚ ਇਹਨਾਂ ਨੇ ਕਿਹਾ, ਇਹਨੂੰ ਕੰਪੇਅਰ ਕੀਤਾ ਇਹਨੇ ਸਰਬੱਤ ਖਾਲਸਾ ਦੇ ਨਾਲ ਕਿ ਅਸੀਂ ਉਸ ਤੋਂ ਵੀ ਵੱਡੀ ਸਰਬੱਤ ਖਾਲਸਾ ਤੋਂ ਵੱਡੀ ਰੈਲੀ ਕੱਢਾਂਗੇ। ਐਂਡ ਕਿਸ ਤਰ੍ਹਾਂ ਇਹਨਾਂ ਨੇ ਉਸ ਦੇ ਵਿੱਚ ਸ਼ਰਾਬ ਦਾ ਜਾਂ ਨਸ਼ੇ ਦੀ ਵਰਤੋਂ ਕੀਤੀ ਹੈ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਉਹ ਤਾਂ ਮੈਂ ਪਹਿਲਾਂ ਕਹਿ ਚੁੱਕਿਆ ਜੀ, ਰੈਲੀਆਂ ਜਿਹੜੀਆਂ ਕਰ ਰਹੇ ਨੇ ਉਹ ਹੈ ਤਾਂ ਐਕਚੁਅਲੀ ਗਵਰਨਮੈਂਟ ਸਪਾਂਸਰਡ ਸ਼ੋਅ ਨੇ ਜੀ। ਉਹ ਸਦਭਾਵਨਾ ਤਾਂ ਬਿਲਕੁਲ ਘੱਟ ਸੀਗੀ। ਉਹਦੇ ਤਾਂ ਆਪਣੇ ਪੋਲੀਟੀਕਲ ਆਗੂਆਂ ਨੂੰ ਟਾਰਗੇਟ ਕਰਕੇ, ਗਾਲੀ ਗਲੋਚ ਕਰਕੇ ਸੁਖਬੀਰ ਬਾਦਲ ਨੇ ਡਰਾਉਣ ਧਮਕਾਉਣ ਦਾ ਕੰਮ ਫੜਿਆ ਹੋਇਆ ਜੀ। ਔਰ ਤੁਸੀਂ ਦੇਖ ਲਿਆ ਕਿ ਕਿਸ ਤਰ੍ਹਾਂ ਜਿਹੜੇ ਪੇਡ ਲੋਕ ਨੇ, ਜਿਹੜੇ ਨਰੇਗਾ ਦੇ ਵਰਕਰਸ ਹੁੰਦੇ ਨੇ ਇੱਥੇ, ਜਿਹੜੇ ਦਿਹਾੜੀਦਾਰ ਨੇ ਪਿੰਡਾਂ 'ਚੋਂ, ਉਹਨਾਂ ਨੂੰ ਲੈ ਕੇ ਲਿਜਾਇਆ ਗਿਆ, ਉਹਨਾਂ ਇਕੱਠਾਂ 'ਚ ਪੈਸੇ ਦਿੱਤੇ ਗਏ ਸ਼ਰਾਬ ਦੀਆਂ ਜੀ।